तो ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਇਸ਼ਾਨ ਭਾਰਤਵਾਜ ਜੀ ਦਾ ਟੋਰਾਂਟੋ ਤੋਂ। ਸਾਡੀ ਨੇਪਾਲ ਦੀ ਨਾਕਾਬੰਦੀ ਨਾਲ ਸੰਬੰਧਿਤ ਵੀਡੀਓ ਤੇ ਇਹ ਲਿਖਦੇ ਹਾਂ ਡਾਕਟਰ ਅਮਰਜੀਤ। ਕੀ ਨਾਮ ਹੈ? ਇਸ਼ਾਨ ਭਾਰਤਵਾਜ। ਅੱਛਾ ਜੀ, ਹਾਂਜੀ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ, ਲੌਜੀਕਲ ਬਣੋ। ਹਰ ਦੇਸ਼ ਨੂੰ ਆਪਣੀ ਬਿਹਤਰੀ ਸੋਚਣ ਦਾ ਹੱਕ ਹੈ। ਜੇ ਉਹਨਾਂ ਨੂੰ ਦਿਖ ਰਿਹਾ ਹੈ ਕਿ ਨੇਪਾਲ ਦਾ ਦਿਵਾਲੀਆ ਹੋ ਰਿਹਾ ਹੈ ਤੇ ਬਕਾਇਆ ਨਹੀਂ ਮੋੜ ਰਿਹਾ समय सिर, फिर इंडिया नेपाल नाल व्यापार क्यों करे? यूएसए नूं क्यों नहीं कहते कि वह नेपाल नाल बिना किसी पैसों की कमिटमेंट दे व्यापार करे? कृपा करके नफरत की खेड ना खेडो। गुरु नानक साहब जी दे शब्द याद रखो, उस्तत निंदा दोहु त्यागे, खोजे पद निर्बाना, जन नानक एक खेल कठन है, किन्हू गुरमुख जाना। जी डॉक्टर साहब। ਇਸ਼ਾਨ ਭਾਰਦਵਾਜ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਆਲਰੇਡੀ ਅਸੀਂ ਗੱਲ ਕਰਕੇ ਹਟੇ ਕਿ ਵੀ ਤੁਸੀਂ ਦੇਖੋ ਕੀ ਐਂਗਲ ਨੇ ਜੀ। ਉੱਥੋਂ ਦੀ ਅਸੀਂ ਗੱਲ ਕੀਤੀ, ਮੋਦੀ ਕੀ ਕਰ ਰਿਹਾ ਹੈ, ਰਾਮ ਮਾਧਵ ਕੀ ਕਰ ਰਿਹਾ ਹੈ, ਗਰਾਊਂਡ ਦੇ ਉੱਤੇ ਉਹਨਾਂ ਦੀਆਂ ਸਵਾਮਣਾ ਤੇ ਉਹ ਸਾਰੇ ਅਸੀਮਾ ਆਨੰਦ ਤੇ ਫਲਾਣਾ ਆਨੰਦ ਤੇ ਢਿਮਕਾ ਆਨੰਦ ਉਹ ਕੀ ਕਰ ਰਹੇ ਨੇ। ਬਾਹਰਲੇ ਮੁਲਕਾਂ ਨੂੰ ਯੋਗਾ, ਪੀਸ, ਵਰਲਡ ਪੀਸ, ਦੂਜੇ ਦਾ ਸੌਦਾ ਵੇਚ ਰਹੇ ਨੇ। ਤੇ ਜਿਹੜੇ ਇਸ਼ਾਨ ਭਾਰਦਵਾਜ ਵਰਗੇ ਉਹਨਾਂ ਦੇ ਜਿਹੜੇ ਬੈਠੇ ਹੋਏ ਨੇ ਟੋਰਾਂਟੋ 'ਚ, ਹੁਣ ਮੈਂ ਸ਼ਬਦ ਕੁਛ ਨਹੀਂ ਕਹਿੰਦਾ, ਖਾਲੀ ਛੱਡ ਦਿੰਦੇ ਜੀ, ਉਹ ਗੱਲਾਂ ਕਰ ਰਹੇ ਨੇ ਜਿਹਦਾ ਕਿਸੇ ਚੀਜ਼ ਨਾਲ ਕੋਈ ਸਬੰਧ ਨਹੀਂ ਹੈ। ਹੁਣ ਗੱਲ ਵਪਾਰ ਦੀ ਨਹੀਂ ਹੈ। ਵਪਾਰ ਭਾਰਤ ਏਡਾ ਵੱਡਾ ਜਿਹੜਾ ਉਹ ਬਣਿਆ ਕੇਂਦਰ, ਉਹ ਨਾ ਕਰੇ ਕਿਸੇ ਨਾਲ ਵੀ। ਸਾਡਾ ਕੰਸਰਨ ਤਾਂ ਇਹ ਹੈ ਕਿ 30 ਮਿਲੀਅਨ ਲੋਕਾਂ ਦਾ ਮੁਲਕ ਨੇਪਾਲ, ਜਿਹੜਾ ਯੂਨਾਈਟਿਡ ਨੇਸ਼ਨਸ ਦਾ ਮੈਂਬਰ ਦੇਸ਼ ਹੈ, ਜਿਹੜਾ ਯੂਨਾਈਟਿਡ ਨੇਸ਼ਨਸ ਦਾ ਫਰਜ਼ ਬਣਦਾ ਹੈ ਇੰਟਰਨੈਸ਼ਨਲ ਟ੍ਰੀਟੀਜ਼ ਨੂੰ ਔਰ ਇੰਟਰਨੈਸ਼ਨਲ ਲਾਜ਼ ਦੇ ਥੱਲੇ ਕਿ ਜਿਹੜੀਆਂ ਲੈਂਡ ਲੌਕਡ ਕੰਟਰੀਜ਼ ਨੇ, ਜਿਨ੍ਹਾਂ ਦੇ ਆਲੇ ਦੁਆਲੇ ਸਮੁੰਦਰ ਨਹੀਂ ਹੈ, ਜਿਹੜੀ ਧਰਤੀ ਦੇ ਨਾਲ ਹੀ ਜੁੜੀਆਂ ਹੋਈਆਂ ਨੇ, ਉਹਨਾਂ ਦੀ ਜਿਹੜੀ ਲਾਈਫ ਲਾਈਨ ਹੈ, ਉਹਨਾਂ ਦੇ ਕਨੈਕਸ਼ਨ ਨੇ, ਉਹਨਾਂ ਨੂੰ ਉਹ ਕੱਟ ਨਹੀਂ ਸਕਦੇ। ਉਹ ਜਿਹੜੀ ਰੋਡ ਹੈ ਉਹਨੂੰ ਕਲੀਅਰ ਕਰਨਾ ਔਰ ਉਸ ਲੈਂਡ ਰਾਊਟ ਨੂੰ ਉਹਨਾਂ ਨੂੰ ਐਂਟਰੀ ਦੇਣਾ, ਜਿਹੜਾ ਹੈ ਇਹ ਬੇਸਿਕ ਉਹਨਾਂ ਦੀ ਬੇਸਿਕ ਓਬਲੀਗੇਸ਼ਨ ਹੈ ਇੰਟਰਨੈਸ਼ਨਲ ਲਾਅ ਦੇ ਥੱਲੇ। ਹੁਣ ਨਾ ਤਾਂ ਅਸੀਂ, ਔਰ ਉਹਦਾ ਜਦੋਂ ਅਸੀਂ ਪਿਛੋਕੜ ਡਿਸਕ੍ਰਾਈਬ ਕਰਦੇ ਹਾਂ ਵੀ ਇੰਡੀਆ ਜਿਹੜਾ ਕੱਲ ਤੱਕ, ਔਰ ਉਹਦਾ ਉਹ ਮਨੋਜ ਗੁਜਰੈਲ ਜਿਹੜਾ ਉਹਦੀ ਮਿਮਿਕਰੀ ਕਰਦਾ ਨਰਿੰਦਰ ਮੋਦੀ ਦੀ, ਵੈਸੇ ਦਰਸ਼ਕ ਸਾਡੇ ਉਹਨੂੰ ਦੇਖ ਸਕਦੇ ਨੇ, ਕੱਲ ਹੀ ਅਪਲੋਡ ਹੋਇਆ ਜਦੋਂ ਇੱਥੇ ਨੇਪਾਲੀਆਂ ਦਾ ਫੰਕਸ਼ਨ ਹੋਇਆ। ਤਾਂ ਕਿਆ ਗਜ਼ਬ ਦੀ ਉਹਦੀ ਜੁਮਲੇਬਾਜ਼ੀ ਹੈ ਔਰ ਕਿਵੇਂ ਉਹ ਮੋਦੀ ਨੂੰ ਬਿਲਕੁਲ ਮਿਮਿਕ ਕਰਦਾ ਹੈ। ਉਹ ਪੂਰੀ ਤੁਸੀਂ ਉਸ ਨੂੰ ਜਾ ਕੇ ਦੇਖ ਸਕਦੇ ਹੋ ਗੂਗਲ ਕਰਕੇ। ਔਰ ਉਹਨੇ ਜਦੋਂ ਮਿਮਿਕਰੀ ਕੀਤੀ ਉਹਦੀ, ਤਾਂ ਉਹਨੇ ਇੱਕ ਕਿਹਾ, ਕਿਉਂਕਿ ਜਦੋਂ ਮੋਦੀ ਬਣਿਆ ਉਹ ਕਾਠਮੰਡੂ ਗਿਆ, ਉੱਥੇ ਪਸ਼ੂਪਤੀ ਮੰਦਰ ਸ਼ਿਵਜੀ ਦਾ ਬਹੁਤ ਪੁਰਾਣਾ ਹੈ, ਉੱਥੇ ਪੂਜਾ ਕੀਤੀ, ਫਿਰ ਪਾਰਲੀਮੈਂਟ 'ਚ ਗਿਆ ਔਰ ਫਿਰ ਉਹਨੇ ਕਿਹਾ ਕਿ ਜੀ ਉਹ ਕਿਵੇਂ ਮੋਦੀ ਨੇ ਉਹਦੀ ਚੇਸਟ ਹਿੰਦੀ ਉਹਦੇ ਵਾਂਗ ਬੋਲਦਾ ਹੈ ਕਿ ਵੀ ਉਹਨੇ ਕਿਹਾ ਕਿ ਸਾਡੀ ਰੋਟੀ ਬੇਟੀ ਦੀ ਸਾਂਝ ਹੈ ਤੇ ਉਹ ਕਹਿੰਦਾ ਜੀ ਰੋਟੀ ਵੀ ਤੁਸੀਂ ਸਾਡੀ ਖੋਹ ਲਈ ਹਾਂਜੀ, ਤੇ ਬੇਟੀ ਤਾਂ ਜਿਹੜੀ ਹੈ ਤੁਸੀਂ ਹੁਣ ਜਿਸ ਕਿਸਮ ਦਾ ਤੁਹਾਡਾ ਬਣਿਆ ਉਹ ਬੇਟੀਆਂ ਨੂੰ ਤੁਸੀਂ ਆਪਣੇ ਮਾਪਿਓ ਤੋਂ ਅੱਡ ਕਰ ਦਿੱਤਾ ਹੈ, ਕਿਉਂਕਿ ਉਹਨਾਂ ਦੇ ਕੋਲ ਤਾਂ ਕੋਈ ਲਿੰਕ ਹੀ ਨਹੀਂ ਹੈ ਇੱਕ ਦੂਜੇ ਨਾਲ ਜੁੜਨ ਦਾ। ਔਰ ਇਹ ਗੱਲ ਜਿਹੜੀ ਹੈ ਕੁਦਰਤਨ, ਕਿਉਂਕਿ ਮੈਂ ਜਿਵੇਂ ਅੱਗੇ ਵੀ ਇੱਕ ਪ੍ਰੋਗਰਾਮ 'ਚ ਦੱਸਿਆ ਸੀ ਕਿ ਰਾਮਚੰਦਰ ਜੀ ਦਾ ਜਿਹੜਾ ਹੁਣ ਇਹਨਾਂ ਦੀ ਕਹਾਣੀ ਹੈ ਕਿ ਉਹਨਾਂ ਦਾ ਸਵੰਬਰ ਜਿਹੜਾ ਸੀਤਾ ਦੇ ਨਾਲ ਹੋਇਆ ਉਹ ਮੈਥਲੀਪੁਰ ਜ਼ਿਲ੍ਹਾ ਔਰ ਨੇਪਾਲ ਦਾ, ਸੋ ਜਾਨਕੀਪੁਰ। ਹੁਣ ਰਾਜੇ ਜਨਕ ਦੇ ਨਾਂ ਦੇ ਉੱਤੇ ਹੀ ਉਹ ਜ਼ਿਲ੍ਹੇ ਦਾ ਨਾਂ ਹੈ ਔਰ ਸੀਤਾ ਜੀ ਦਾ ਨਾਂ ਵੀ ਜਿਹੜਾ ਇੱਕ ਜਾਨਕੀ ਵੀ ਹੈ, ਜਨਕ ਦੀ ਡਾਟਰ, ਔਰ ਉਹ ਨੇਪਾਲ 'ਚ ਹੈ। ਜਿਹੜਾ ਹੁਣ ਜਨਕ ਸੀ ਉਹ ਨੇਪਾਲ ਦਾ ਸੀ, ਸੀਤਾ ਵੀ ਜਿਹੜੀ ਹੈ ਉਹ ਨੇਪਾਲਣ ਸੀ। ਤੇ ਹੁਣ ਵੀ ਸਾਲਾਨਾ ਇੱਕ ਬਰਾਤ ਰਾਮ ਜੀ ਦੀ ਅਯੁੱਧਿਆ ਤੋਂ ਚੜ੍ਹਦੀ ਹੈ, ਜਿਹੜੀ ਕਿ ਉੱਥੇ ਜਾ ਕੇ ਸਵੰਬਰ ਤੱਕ ਕਰਕੇ ਉਹ ਸਾਰਾ ਕਰਦੀ ਹੈ। ਤੇ ਹੁਣ ਜਿਹੜੀ ਬੇਟੀ ਸੀ ਉਹਨਾਂ ਦੀ, ਉਹ ਤਾਂ ਤੁਸੀਂ ਅੱਡ ਕਰ ਜੇ ਸੜਕ ਹੀ ਬੰਦ ਕਰਤੀ ਹੈ, ਹੁਣ ਬਰਾਤ ਕਿੱਥੋਂ ਚੜ੍ਹੇਗੀ ਤੇ ਬਰਾਤ ਕਿੱਥੇ ਜਾ ਕੇ ਉਹਨਾਂ ਨੂੰ ਮੁਕਾਮ ਕਰੇਗੀ? ਤੇ ਤੁਸੀਂ ਲਿੰਕ ਤੋੜ ਦਿੱਤਾ ਹੈ। ਤੇ ਉਹ ਔਰ ਕਹਿੰਦੇ ਵੀ ਉੱਥੇ ਤਾਂ ਮੋਦੀ ਜਿਹੜਾ ਉਹ ਮੂੰਹ ਖੋਲ ਕੇ ਜਿਹੜਾ ਰੋਟੀ ਬੇਟੀ ਦੀ ਸਾਂਝ ਦੀ ਗੱਲ ਕਰਦਾ ਸੀ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਤਾਂ ਇੱਕ ਇੰਨੀ ਵੱਡੀ ਬਿਟਰੇਅਲ ਹੈ ਕਿ ਜਿਸ ਨੂੰ, ਔਰ ਨੇਪਾਲ 'ਚ ਅੱਜ ਵੀ ਜਿਹੜਾ ਭਾਵੇਂ ਉਹਨਾਂ ਨੇ ਹੁਣ ਹਿੰਦੂ ਧਰਮ ਨੂੰ ਰਾਸ਼ਟਰੀ ਧਰਮ ਨਹੀਂ ਰਹਿਣ ਦਿੱਤਾ, ਪਰ 80% ਤੋਂ ਜ਼ਿਆਦਾ ਲੋਕ ਹਿੰਦੂ ਧਰਮ 'ਚ ਯਕੀਨ ਰੱਖਣ ਵਾਲੇ ਨੇ। ਪਰ ਕਿਉਂਕਿ ਰੇਸ ਉਹਨਾਂ ਦੀ ਡਿਫਰੈਂਟ ਹੈ, ਮੰਗਲੋਇਡ ਨਸਲ ਹੈ, ਤਾਂ ਇੱਦਾਂ ਦੇ ਹਿੰਦੂ ਨਹੀਂ ਹੈਗੇ ਜਿਹੜੇ ਉਹ ਇਸ ਕਦਰ ਨਫ਼ਰਤ ਨਾਲ ਭਰੇ ਹੋਣ। ਇਹੀ ਕਾਰਨ ਹੈ ਨੇਪਾਲ ਦੇ ਵਿੱਚ 5-6% ਮੁਸਲਮਾਨ ਵੀ ਨੇ,
ਈਸਾਈ ਵੀ ਨੇ 10,000 ਦੇ ਕਰੀਬ, 5 ਤੋਂ 10,000 ਸਿੱਖ ਵੀ ਨੇ ਜੀ ਔਰ ਸਿੱਖ ਉੱਥੇ ਜਿਹੜੇ ਨੇ ਜੰਮੂ ਕਸ਼ਮੀਰ ਦੇ ਸਿੱਖ ਨੇ ਬਹੁਤ ਸਾਰੇ, ਔਰ ਉਹਨਾਂ ਦਾ ਚੰਗੇ ਕਾਰੋਬਾਰ ਨੇ, ਹੋਟਲਿੰਗ ਬਿਜ਼ਨਸ 'ਚ ਨੇ, ਟਰਾਂਸਪੋਰਟ ਦੇ ਵਿੱਚ ਨੇ, ਐਜੂਕੇਸ਼ਨ ਇੰਸਟੀਟਿਊਸ਼ਨਸ ਚੰਗੀਆਂ ਨੇ ਕਾਠਮੰਡੂ ਦੇ ਵਿੱਚ। ਸੋ ਕੁੱਲ ਮਿਲਾ ਕੇ ਜਿਹੜਾ ਇਸ਼ੂ ਹੈ ਉਹ ਤਾਂ ਇਹ ਹੈ ਹੀ ਨਹੀਂ ਕਿ ਭਾਰਤ ਨੇ ਨੇਪਾਲ ਨਾਲ ਵਪਾਰ ਕਰਨਾ ਕਿ ਨਹੀਂ ਕਰਨਾ। ਗੱਲ ਤਾਂ ਇਹ ਹੈ ਕਿ ਭਾਰਤ ਨੇ ਕਿਵੇਂ ਉਹਨਾਂ ਨੂੰ ਕੱਟ ਆਫ ਕੀਤਾ ਹੋਇਆ, ਤੇ ਇਹ ਸਾਨੂੰ ਇਹ ਕਹਿੰਦੇ ਨੇ ਜੀ ਯੂਐਸ ਵਪਾਰ ਕਿਉਂ ਨਹੀਂ ਕਰਦਾ। ਉਹ ਯੂਐਸ ਦਾ ਵਪਾਰ ਦੀ ਗੱਲ ਨਹੀਂ ਹੈ, ਗੱਲ ਲੈਂਡ ਰਾਊਟ ਦੀ ਹੈ। ਤੁਸੀਂ ਤਾਂ ਹੁਣ ਅਮਰੀਕਾ ਦੀ ਜਿਹੜੀ ਹੈ ਉਹ ਕੱਛ 'ਚ ਵੜੇ ਹੋ। ਮੈਨੂੰ ਯਾਦ ਹੈ ਜਿਹਨਾਂ ਦਿਨਾਂ 'ਚ ਅਸੀਂ ਸਟੂਡੈਂਟ ਸੀ ਤਾਂ ਉਦੋਂ ਨੇਪਾਲ ਦੇ ਵਿੱਚ ਫ੍ਰੀ ਮਾਰਕੀਟ ਸੀ, ਜਿਹੜਾ ਅਮਰੀਕਨ ਸਟਾਫ ਹੈ ਵੈਸਟਰਨ, ਉੱਥੇ ਤਾਂ ਇੰਸਪੈਕਟਰੀ ਰਾਜ ਸੀ, ਇੰਡੀਆ 'ਚ ਕੋਈ ਵੜ ਨਹੀਂ ਸੀ ਸਕਦਾ। ਪਾਕਿਸਤਾਨ ਦੀ ਵੀ ਖੁੱਲੀ ਟ੍ਰੇਡ ਸੀ, ਤੇ ਬਹੁਤ ਸਾਰੇ ਸਾਡੇ ਜਿਹੜੇ ਨਾਟ ਬਹੁਤ ਸਾਰੇ, ਕੁਝ ਜਿਹੜੇ ਬੜੇ ਉਦਮੀ ਜੇ ਔਰ ਫਿਰਨ ਦੇ ਸ਼ੌਕੀਨ ਲਫੰਟਰ ਕਿਸਮ ਦੇ ਜਿਹੜੇ ਹੁੰਦੇ ਨੇ ਸਟੂਡੈਂਟ ਹੋਸਟਲਾਂ 'ਚ, ਉਹ ਛੁੱਟੀਆਂ 'ਚ ਹਫ਼ਤੇ ਲਈ ਨਿਕਲ ਜਾਂਦੇ ਸੀ ਜੀ ਅਸੀਂ ਨੇਪਾਲ ਚੱਲੇ ਜੀ। ਕਾਠਮੰਡੂ ਜਾ ਕੇ ਉਹਨਾਂ ਨੇ ਉਹਨਾਂ ਜ਼ਮਾਨਿਆਂ ਦੇ ਵਿੱਚ ਸੈਨੀਓ ਦਾ ਟੇਪ ਰਿਕਾਰਡਰ, ਯਸ਼ਿਕਾ 635 ਦਾ ਕੈਮਰਾ, ਹੁਣ ਕਿਵੇਂ ਨਾਂ ਯਾਦ ਆ ਰਹੇ ਨੇ, ਇਹ ਬੜੇ ਪਪੂਲਰ ਸੀ, ਇੰਡੀਆ 'ਚ ਤਾਂ ਮਿਲਦੇ ਨਹੀਂ ਸੀ। ਤੇ ਉਹ ਜਦੋਂ ਜਾਂਦੇ ਸੀ ਉੱਥੋਂ ਲੈ ਆਉਂਦੇ ਸੀ ਕਿ ਯਸ਼ਿਕਾ ਲੈ ਆਂਦਾ, ਇੱਕ ਸੈਨੀਓ ਲੈ ਆਂਦਾ, ਇੱਕ ਦੋ, ਜੇ 2-3 ਗਏ ਨੇ ਸਟੂਡੈਂਟ ਮਿਲ ਕੇ 2-2 ਲੈ ਆਉਂਦੇ ਸੀ, ਸਾਡਾ ਆਪਣਾ ਯੂਜ਼ ਹੈ। ਉਹ ਚੰਗੇ ਪੈਸਿਆਂ 'ਚ ਵਿਕ ਜਾਂਦੇ ਸੀ ਇੱਧਰ ਆ ਕੇ, ਨਾਲੇ ਉਹਨਾਂ ਨੇ ਉਹ ਵੇਚਤਾ, ਨਾਲੇ ਮੁਫਤ ਦੀ ਟ੍ਰਿਪ ਕੱਢ ਲਈ। ਉਹਦਾ ਰੀਜ਼ਨ ਹੀ ਇਹ ਸੀ ਕਿ ਨੇਪਾਲ ਸ਼ੁਰੂ ਤੋਂ ਹੀ ਅਮਰੀਕਾ ਹੋਏ ਵੈਸਟਰਨ ਹੋਏ ਉਹ ਤਾਂ ਵਪਾਰ ਲਈ ਖੁੱਲ੍ਹਿਆ। ਗੱਲ ਮਿਸਟਰ ਭਾਰਦਵਾਜ ਵਪਾਰ ਦੀ ਨਹੀਂ ਹੋ ਰਹੀ, ਗੱਲ ਤਾਂ ਇਹ ਹੈ ਵੀ ਉਹਨਾਂ ਦਾ ਤੁਸੀਂ ਜਿਹੜਾ ਲੈਂਡ ਉਹਨਾਂ ਦੀ ਬਲੌਕੇਡ ਨਾਕਾਬੰਦੀ ਕੀਤੀ ਹੋਈ ਹੈ, ਤੇ ਫਿਰ ਸਾਨੂੰ ਦੇ ਰਹੇ ਨੇ ਵੀ ਨਫ਼ਰਤ ਨਾ ਕਰੋ। ਉਹ ਇਹ ਆਪਣੇ ਆਕਾ ਨੂੰ ਸਮਝਾਓ ਜਿਨ੍ਹਾਂ ਨੇ ਉੱਥੇ ਨਾਕਾਬੰਦੀ ਕੀਤੀ ਹੈ, ਜਿਹੜੇ ਮੁਸਲਮਾਨਾਂ ਨੂੰ ਮਲੇਸ਼ ਕਹਿੰਦੇ ਨੇ, ਸਿੱਖਾਂ ਨੂੰ ਅਲਗਾਵਵਾਦੀ, ਉਗਰਵਾਦੀ ਤੇ ਕੀ ਨਫ਼ਰਤ ਨਾਲ ਤੁਸੀਂ ਭਰੇ ਹੋਏ ਹੋ, ਤੁਹਾਡੀ ਆਈਡੀਓਲੋਜੀ ਵਾਲੇ। ਜਿਹੜਾ ਸਿੱਖ ਹੈ ਜਾਂ ਨੇਪਾਲੀ ਨੇ, ਨੇਪਾਲੀ ਤਾਂ ਇੰਨੇ ਭਲੇ ਲੋਕ ਨੇ, ਔਰ ਅੱਜ ਵੀ ਜੇ ਕਿਤੇ ਵੀ ਜਦੋਂ ਕੋਈ ਨੌਕਰ ਆਂਦਾ ਹੈ ਜਾਂ ਰੱਖਣ ਦੀ ਗੱਲ ਹੁੰਦੀ ਸੀ, ਹੁਣ ਤਾਂ ਪਤਾ ਨਹੀਂ ਕੀ ਮਾਹੌਲ ਬਣ ਗਿਆ, ਪਰ ਜੇ 4 ਅੱਡ-ਅੱਡ ਇਲਾਕਿਆਂ ਦੇ ਲੋਕ ਆਏ ਨੇ ਜੀ ਜਿਹੜੇ ਕਰਨਾ ਚਾਹੁੰਦੇ ਨੇ ਸਰਵਿਸ, ਪ੍ਰੈਫਰੈਂਸ ਗੋਰਖਾ ਹੁੰਦੀ ਸੀ। ਇੱਕ ਤਾਂ ਉਹ ਨਿਡਰ ਹੈ, ਡਰੇਗਾ ਨਹੀਂ, ਦੂਸਰਾ ਵਫਾਦਾਰ ਹੈ ਜੀ, ਤੀਸਰਾ ਤੁਸੀਂ ਉਹਦੇ ਤੇ ਇਤਬਾਰ ਕਰ ਸਕਦੇ ਹੋ, ਤੁਸੀਂ ਆਪਣੇ ਸਾਰੀ ਘਰ ਦਾ ਜਿਹੜਾ ਸਭ ਕੁਝ ਉਹਨਾਂ ਦੇ ਛਾਓ, ਕੋਈ ਚੋਰੀ ਕਰਕੇ ਦੌੜੇਗਾ ਨਹੀਂ ਜੀ ਜੀ। ਸੋ ਹੁਣ ਇਸ ਲੈਵਲ ਦੇ ਲੋਕ ਜਿਹੜੇ ਅਸੈਟ ਸੀ ਤੁਹਾਡੇ ਲਈ, ਤੁਸੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਨੱਕ 'ਚ ਦਮ ਕਰ ਦਿੱਤਾ। ਨਫ਼ਰਤ ਤੁਸੀਂ ਛੱਡੋ, ਹੁਣ ਤੁਕ ਸਾਨੂੰ ਗੁਰਬਾਣੀ ਦੀ ਸੁਣਾ ਕੇ ਕਰ ਰਹੇ ਹੋ, ਤੁਸੀਂ ਆਪਣਾ ਉਹ ਪੜੋ ਜਿਹੜਾ ਸੰਸਕ੍ਰਿਤ ਦਾ ਸ਼ਲੋਕ ਪੜ੍ਹਦੇ ਹੋ ਕਿ ਸਰਵੇ ਭਵੰਤੂ ਸੁਖਿਨः ਸਰਵੇ ਸੰਤੂ ਨਿਰਾਮਯ, ਕਿ ਸਾਰੇ ਸੁਖੀ ਰਹਿਣ, ਸਾਰੇ ਅਰੋਗ ਹੋਣ। ਤੇ ਜੇ ਸਾਰਿਆਂ ਨੂੰ ਸੁਖੀ ਰੱਖਣਾ, ਜਿਹੜਾ ਤੁਹਾਡਾ ਹੁਣ ਇਹ ਇਨਸਿਗਨੀਆ ਬਣਾਇਆ ਹੋਇਆ ਸਰਵੇ ਭਵੰਤੂ ਸੁਖਿਨः, ਤੇ ਉਹ ਤੁਸੀਂ ਨੇਪਾਲੀਆਂ ਦਾ ਨੱਕ 'ਚ ਦਮ ਕੀਤਾ। ਉਹਨਾਂ ਦੇ ਬੱਚੇ ਮਰ ਰਹੇ ਨੇ ਦਵਾਈਆਂ ਖੁਣੋ ਔਰ ਆਮ ਜਿਹੜੀਆਂ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਨੇ। ਪਰ ਫਿਰ ਵੀ ਇਸ਼ਾਨ ਭਾਰਦਵਾਜ ਜੀ ਦਾ ਸ਼ੁਕਰੀਆ ਵੀ ਘੱਟੋ ਘੱਟ ਉਹ ਦੇਖਦੇ ਨੇ, ਦੇਖ ਕੇ ਉਹਨਾਂ ਨੇ ਇੱਕ ਸੁੱਟਿਆ ਇਸ ਕਿਸਮ ਦਾ ਪਾਸਾ। ਜੀ ਡਾਕਟਰ ਸਾਹਿਬ ਬਿਲਕੁਲ। ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਜੀ ਡਾਕਟਰ ਸਾਹਿਬ, ਬ੍ਰੇਕ ਲੈ ਲੈਣੇ ਤੇ। ਵਿਊਅਰਸ ਤੁਸੀਂ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ